ਜਿੱਥੋਂ ਛੱਡਿਆ ਸੀ ਗੱਲ ਉੱਥੇ ਦੀ ਉੱਥੇ ਹੀ ਆ। ਸੁਣਾ ਕੀ ਹਾਲ ਆ? ਆ ਗਿਆ ਬੰਦਾ ਬਣ ਬੰਦਾ। ਲੋ ਜੀ ਰਕਸ਼ਾ ਵੀ ਆ ਗਿਆ ਸਵੇਰੇ ਸਵੇਰੇ ਆਪਣਾ। ਕੱਲ ਇੱਕ ਰਕਸ਼ਾ ਨਹੀਂ ਸੀ ਆਇਆ ਤੇ ਦੂਜਾ ਆ ਗਿਆ ਅੱਜ। ਆ ਮਾਲ ਹੋ ਗਿਆ 6 ਮੀਟਰ ਪੂਰਾ ਜੀ। ਆ ਚੈੱਕ ਕਰ ਲੈ ਮਾਲ ਸੋਨੇ ਰੰਗਾ ਜਾਨ ਕੱਢ ਕੇ ਲਿਆਂਦੀ ਮਾਲ ਦੀ। ਅੱਛਾ ਯਕੀਨ ਕਰ ਜਾਣੀ ਉਹਨੇ ਕਿਹਾ ਯਾਰ ਬੜਾ ਛਾਂਟਿਆ ਮਾਲ। ਮੈਂ ਕਿਹਾ ਨਾਲੇ ਤਲਕ ਆ ਨਾਲੇ ਕਬੂਤਰ ਕਰੋ ਚੈੱਕ। ਇੱਥੇ ਕਿ ਤੁਸੀਂ ਦੱਸਦੇ ਸੀ ਕਬੂਤਰ ਇੰਡੀਆ ਦਾ ਕਿਹੜਾ ਵਾ? ਕਬੂਤਰੀ ਆ ਉਧਰਲੇ ਪੰਜਾਬ ਦੀ। ਕੜਿਆਲਾ ਨਹੀਂ ਕੱਢ ਕੇ ਗਿਆ ਹੈ, ਭੁੱਲ ਗਿਆ ਪਤਾ ਨਹੀਂ। ਚੰਦ ਸਾਹਿਬ ਪੱਠੇ ਖਾਓ ਜੀ, ਤੁਸੀਂ ਟੈਨਸ਼ਨ ਨਾ ਲਓ ਜੀ। ਅਸੀਂ ਆ ਗਏ। ਵੰਡਾ ਹੈਗਾ ਜੀ 4200 ਨੂੰ, ਠੀਕ ਆ। ਆਲੂ ਮਿਲਿਆ 300 ਰੁਪਏ ਮਣ। अस्सलाम वालेकुम जी, की हाल चाल आ? उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा गुजरदा ते आपां की करते हैं। व्लॉग देखियो पूरा जी, इंशाल्लाह तुहानूं अच्छा लगूगा, तुहानूं आऊगा मज़ा। ते सब तो पहला इधर चेक करो, जिथों छड्डिया सी गल उत्थे दी उत्थे ही आ। सुना की हाल आ गया माशाल्लाह। आउंदे ही निगाह तां नूं यार मेरी गल सुण आमरी, कोई मड़ी जी खुदा तरसी कर, कोई खुदा खौफी कर, ता ना वेख्या करे ना यार। ता ना वेखिए तो नहीं सारदा। वजह की है पता नहीं की वजह। लो जी आमरी आया वा। एंबर रानी मीट कराउणी सी सुबह सुबह, ਉਹ ਅਸੀਂ ਕਰਵਾ ਕੇ ਇਹਨੇ ਘੋੜਾ ਇੱਕ ਛਡਾਉਣਾ ਸੀ ਤੇ ਉਹ ਛੱਡਿਆ। ਸੈਮ ਤੁਹਾਨੂੰ ਪਤਾ ਹੈ ਨਹੀਂਗਾ। ਫਿਰ ਮੈਂ ਤੇ ਇਹ ਸੀ, ਅਸੀਂ ਦੋਵੇਂ ਜਣੇ ਤੇ ਵਸੀਮ ਆ ਤੇ ਕੰਮ ਕਾਰ ਚੱਲੀ ਜਾਂਦਾ। ਮੈਂ ਕਿਹਾ ਤੁਹਾਨੂੰ ਵਿਖਾ ਦਈਏ ਯਾਰ ਕਿ ਅੱਜ ਕੀ ਕੰਮ ਕਰਦੇ ਆ। ਅੱਜ ਮਿਸਤਰੀਆਂ ਨੇ ਆਉਣਾ ਨਹੀਂ ਆਪਣਿਆਂ ਨੇ, ਸਾਰੇ ਕੰਮ ਅੱਜ ਬੰਦ ਆ ਕਿਉਂਕਿ ਅੱਜ ਫਰਾਈਡੇ ਦੀ ਛੁੱਟੀ ਆ, ਮਤਲਬ ਜੁਮੇ ਦੀ ਆਪਣੀ ਛੁੱਟੀ ਆ, ਤਾਂ ਕਰਕੇ ਜੀ। ਆ ਵੇਖ ਤੂੰ ਡਾਲਰ ਫਿਰਦਾ। ਡਾਲਰ ਅੱਗੇ ਐਂਬਰ ਦੇ ਮਗਰ ਹੋਣਾ ਗਿਆ ਲੱਤ ਦੇ ਨਾਲ ਦੀ। ਇਹਨੇ ਕਿਸੇ ਨੇ ਲੱਤ ਖਾ ਲੈਣੀ ਉਹਦੇ ਕੋਲੋਂ ਹੈ। ਓਏ ਇੱਧਰ ਆ ਗੱਲ ਸੁਣ। ਸਾਰੇ ਕਹਿੰਦੇ ਆ ਵੀ ਤੇਰੀ ਹੁੰਦੀ ਕੁੱਤੇ ਖਾਣੀ, ਤੇਰੀ ਕੁੱਤੇ ਖਾਣੀ ਨਹੀਂ ਹੁੰਦੀ, ਤੂੰ ਹੈ ਬਾਂਦਰ। ਕੱਲ ਜਿਹੜੀ ਨਵੀਂ ਟਾਇਲ ਲਾਈ ਹੈ ਨਾ, ਇਹ ਉਹਦੇ ਉੱਤੇ ਬੈਠਾ। ਰਾਤ ਮੀਂਹ ਪੈਂਦਾ ਸੀ, ਬਾਰਿਸ਼ ਰਾਤੀ ਹੋ ਰਹੀ ਸੀ, ਉਹਦੇ ਉੱਤੇ ਬਹਿ ਗਿਆ। ਮੈਂ ਕਿਹਾ ਵੀ ਫੇਰ ਤੇ ਬੰਦੇ ਕਹਿੰਦੇ ਵੀ ਤੇਰੀ ਕੁੱਤੇ ਖਾਣੇ ਹੁੰਦੀ ਆ। ਸ਼ਰਮ ਹਯਾ ਤੇ ਤੈਨੂੰ ਆਪ ਨੇ ਨਹੀਂ ਹੁੰਦਾ ਹੈ। ਚੱਲ ਘਰੇ ਚੱਲ, ਸ਼ਾਬਾਸ਼ ਚੱਲ ਬੈਠ ਕੇ ਚੱਲ ਚੱਲ ਸ਼ਾਬਾਸ਼। ਪਹੁੰਚ ਪਹੁੰਚ। ਇਹ ਕੀ ਕਰਨ ਲੱਗਾ ਵਾ? ਕਿਹੜੀ ਕਾਲੀ? ਆਂਡੇ ਕਿੰਨੇ ਪਏ ਆ? 4 ਪਏ ਆ। ਬੱਚਾ ਨਿਕਲਦਾ ਪਿਆ ਵਾ? ਤਿੰਨਾਂ ਚੋਂ ਨਾਕਾਮੀ ਆ। ਅੱਛਾ ਅੱਛਾ, ਬੰਦਾ ਬਣ ਬੰਦਾ। ਡਾਲਰ ਬੁਰੀ ਬਾਤ ਬੇਟਾ। ਚਲ ਛੱਡ ਦੇ ਇਹਨੂੰ। ਪਹੁੰਚ ਗਈ ਆਂਡਿਆਂ ਤੇ? ਚਲੋ ਅੱਲਾ ਖੈਰ ਕਰੇ। ਕਿਆ ਕਬੂਤਰ ਨਾ ਛੱਡਦਾ ਯਾਰ। ਅੱਜ ਸਾਇਮ ਆ ਗਿਆ, ਆਪੇ ਛੱਡ ਛੁੱਟ ਲੈਂਦਾ। ਆਪਾਂ ਨੂੰ ਤਾਂ ਪਤਾ ਨਹੀਂ ਹੈਗਾ। ਤੈਨੂੰ ਪਤਾ ਵੈਸੇ ਭੁੱਖੇ ਪੈ ਯਾਰ। ਤੇ ਭੁੱਖੇ ਦੀ ਗੱਲ ਨਹੀਂ ਕੀ, ਤੂੰ ਉਡਾਉਣੇ ਸੀ ਆ ਕੇ ਉੱਤੇ ਤਾਂ ਤੱਕ। ਇਹ ਭਾਵੇਂ ਸਵੇਰੇ ਤੜਕੇ 6 ਵਜੇ ਆ ਜਾਵੇ, ਭਾਵੇਂ ਆ ਜਾਵੇ 4 ਵਜੇ। ਇਹਨੇ ਆ ਕੇ ਸਿਰਫ ਕਬੂਤਰ ਉਡਾਉਣੇ। ਮੇਨ ਕੰਮ ਇਹਦਾ ਇਹੀ ਆ ਬਸ। ਮੈਂ ਵੀ ਹੁਣ ਘਰੋਂ ਨੂੰ ਫੜ ਕੇ ਲਿਆ, ਕਬੂਤਰ ਉੜਦੇ ਪਿਆ ਸੀ ਇਹਦੇ। ਬਾਕੀ ਸਾਰਾ ਛੱਡ ਦਿੱਤਾ ਵਾ। ਮੁਰਗੇ ਵਗੈਰਾ ਕੁੱਕੜ ਸ਼ੁੱਕੜ ਹੱਸ਼ ਹੈ। ਇੱਧਰ ਜੀ ਰੇਤੋਂ ਸਿੱਟਤੀ ਆ ਚਾਂਦ ਦੇ ਥੱਲੇ। ਪਿਛਾੜੀ ਲਾਤੀ ਥੋੜੀ ਜੀ ਅੱਜ ਖੁੱਲੀ ਕਰਕੇ। ਤੇ ਪੱਠੇ ਅੱਜ ਲੂਸਣ ਸਾਬਤਾ ਹੀ ਆ ਗਏ ਕਿਉਂਕਿ ਲਾਈਟ ਹੈ ਨਹੀਂ ਗੀ, ਠੀਕ ਆ। ਬਿਜਲੀ ਮਰੀ ਹੋਈ ਆ ਕੱਲ ਸ਼ਾਮ ਦੀ। ਰਾਤ ਨੂੰ ਆਪਣੇ ਪਹਿਲਾਂ ਤੇ ਆਈ ਹਨੇਰੀ ਚੰਗੀ ਸੁਥਰੀ ਜੀ ਕਰਕੇ। ਉਸ ਤੋਂ ਬਾਅਦ ਜੀ ਫਿਰ ਬਾਰਿਸ਼ ਆ ਗਈ ਤੇ ਬਾਰਿਸ਼ ਕਾਫੀ ਹੁੰਦੀ ਰਹੀ ਆ। ਹਨੇਰੀ ਦੇ ਨਾਲ ਨਾ ਵਾਛੜ ਵਾਲਾ ਮੀਂਹ ਪੈਂਦਾ ਰਿਹਾ, ਠੀਕ ਆ। ਡਾਢਾ ਮੀਂਹ ਜਿਹਨੂੰ ਕਹਿੰਦੇ ਉਹ ਨਹੀਂ ਪਿਆ। ਉਸ ਗੱਲੋਂ ਬਚਤ ਹੋ ਗਈ ਆ। ਡਾਢੇ ਦਾ ਮਤਲਬ ਆ ਵੀ ਜਰਾ ਗਹਿਰਾ ਵਾਲਾ ਕੰਮ। ਤੇ ਚਾਂਦ ਹੋਣਾ ਦੇ ਪੱਠੇ ਨਹੀਂ ਸੀ ਕੁਤਰ ਹੋਏ। ਕੱਲ ਵੀ ਲਾਈਟ ਹੈ ਨਹੀਂ ਸੀ ਤੇ ਅੱਜ ਸਵੇਰ ਦੀ ਵੀ ਬਿਜਲੀ ਹੈ ਨਹੀਂਗੀ। ਇਸ ਕਰਕੇ ਨਾ ਆਪਾਂ ਸਾਬਤਾ ਹੀ ਲੂਸਣ ਵੱਢ ਕੇ ਪਾਤਾ। ਥੋੜਾ ਥੋੜਾ ਪਾਈਆਂ ਨੇ ਖਾਧੇ ਨੇ, ਵੈਸੇ ਥੱਲੇ ਖਰਾਬ ਕਰਦੇ ਆ। ਕੀ ਰੌਲਾ ਪਾਇਆ ਇਹਨਾਂ ਨੇ ਯਾਰ। ਚਲੋ 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 ਚਲੋ। ਲੋ ਜੀ ਰਕਸ਼ਾ ਵੀ ਆ ਗਿਆ ਸਵੇਰੇ ਸਵੇਰੇ ਆਪਣਾ। ਕੱਲ ਇੱਕ ਰਕਸ਼ਾ ਨਹੀਂ ਸੀ ਆਇਆ ਤੇ ਦੂਜਾ ਆ ਗਿਆ ਅੱਜ। ਆ ਪੂਲੀ ਨਹੀਂ ਸੀ ਚੜ੍ਹਦਾ ਪਿਆ। ਲਿਆ ਵਸੀਂ ਮੋਟਰਸਾਈਕਲ ਤੇ ਪੂਲੀ ਨਹੀਂ ਸੀ ਆਪਣਾ ਚੜ੍ਹਦਾ ਪਿਆ। ਇੱਥੇ ਨਾ ਜੰਪ ਲੱਗ ਗਿਆ। ਕਹਿੰਦਾ ਚਾਚਾ ਮੀਂਹ ਪਿਆ ਨਾ ਰਾਤੀ ਤੇ ਥੋੜਾ ਮਾਹੌਲ ਗਿੱਲਾ। ਚਲੋ ਅੱਲਾ ਖੈਰ ਕਰੇ। ਹੁਣ ਉਹ ਅੱਗੋਂ ਰੇਹੜੀ ਵਾਲਾ ਵੀ ਤੁਰਿਆ ਆਉਂਦਾ ਵਾ। ਚੱਲ ਵੇ ਬਿਸਮਿਲ੍ਲਾ। ਤੇਲ ਬੜੇ ਸੋਹਣੇ ਹੋਏ ਯਾਰ ਹੈ ਮਾਸ਼ਾਅੱਲਾ, ਬਹੁਤ ਸੋਹਣੇ ਹੋਏ ਤੇਲ ਯਾਰ। ਰੋਡ ਤੇ ਖੜੇ ਆ ਨਾ, ਹਾਂ ਇਹਨਾਂ ਨੂੰ ਪਾਣੀ ਲਾ ਦੇ ਇੱਥੇ ਸੁੱਕ ਜਾਣਗੇ। ਨਹੀਂ ਬਹੁਤ ਸੋਹਣੇ ਮਾਸ਼ਾਅੱਲਾ। ਆ ਵੀ ਸਾਨੂੰ ਹਲੇ ਪੈਣੀ ਮੈਡਮ ਨਹੀਂ ਪਈ। ਵੇ ਧਿਆਨ ਨਾਲ ਲਾਤਾ, ਅੱਲਾ ਦੀ ਸਪੁਰਦ ਕਰਤਾ। ਇਹ ਹੌਲੀ ਨਹੀਂ ਚਲਾਉਣਾ ਤੂੰ। ਉਹ ਵੇ ਰਕਸ਼ੇ ਵਾਲੇ ਨੂੰ ਘੇਰਨ ਦਿਆ ਬੰਦਾ, ਪੁੱਛੇ ਹੱਦ ਨਹੀਂ ਹੋਈ। ਹਾਂ
ਚਲੋ ਜੀ ਚਲੋ ਚਲੋ। ਲੋ ਜੀ ਆ ਗਿਆ ਬੂਹੇ ਅੱਗੇ। ਬਾਬਾ ਜੀ ਰਕਸ਼ਾ ਨਾ ਟੈਲ ਅੱਜ ਆ ਜਿਹੜੇ ਪੱਥਰ ਆ ਇਹ ਇੱਧਰ ਲਾਉਣਾ ਤੁਸੀਂ, ਇੱਥੇ ਅਸੀਂ ਲਾਉਣਾ ਵਾ ਫਿਰ ਤਾਂ ਕਰਕੇ ਨਾਲ ਆ ਗਿਆ ਵਾ। ਇਹਨੂੰ ਖੋਲ ਕੇ ਵੇਖ ਲਈਏ ਯਾਰ। ਛੁਰੀ ਜੀ ਸਿੱਧਾ ਕਰ। ਉਹ ਪਿਛਲੀ ਵਾਰੀ ਜਦੋਂ ਆਈਆਂ ਸੀ ਨਾ ਤੇ ਇਹ ਹੈ ਉੱਤੇ ਨਾ ਉੱਤੇ ਵਜ਼ਨ ਨਹੀਂ ਪਾਉਣਾ ਬਿਲਕੁਲ ਵੀ। ਪੂਰਾ ਬੰਡਲ ਹੀ ਟੁੱਟਾ ਸੀ ਪਿਛਲੀ ਵਾਰੀ ਜਦੋਂ ਆਇਆ ਸੀ। ਹੋ ਗਈਆਂ ਬਾਬਾ ਜੀ ਪੂਰੀਆਂ ਇਹ? ਇੱਕ ਮਿੰਟ ਅੱਛਾ ਜੀ ਆ ਵੇਖਾਂ ਖੋਲਦੀਆਂ। ਤੁਹਾਨੂੰ ਚੰਗਾ ਪਤਾ ਵਾ ਇਹ ਬਾਬੇ ਨੇ ਖੋਲੀਆਂ ਮਿੰਟ ਮਾਰ ਕੇ। ਅੱਜ ਜਿਹੜੀ ਟੈਲ ਹੁੰਦੀ ਨਾ ਉਹ ਵੈਸੇ ਖੜਕ ਜਾਂਦੀ ਹੈ ਡੱਬੇ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਹਾਂ ਸਾਰੀ ਖੋਲਣੀ। ਹਾਂਜੀ ਲੋ ਜੀ ਉਹ ਵੀ ਦੇਖੋ ਨਾਲ ਲੱਥਾ। ਉਹ ਨਾਲ ਲੈ ਗਈ ਜੰਪ ਕਿਹੜਾ ਥੋੜੇ ਆ ਭਾਈ, ਬੜੇ ਪਿਆਰ ਨਾਲ ਫੇਰ ਲਿਆਂਦੀ, ਕੋਈ ਨਹੀਂ ਲੱਗ ਜਾਣੀ ਇਹਦੇ ਕੋਲ। ਇਹਦੇ ਨਾਲ ਦੀਆਂ ਹੈਗੀਆਂ ਵਾ ਆਪਣੇ ਕੋਲੇ। ਲੋ ਜੀ ਅੱਲਾ ਦੀ ਸੁਪਰਦ ਆ ਮਾਲ ਹੋ ਗਿਆ 6 ਮੀਟਰ ਪੂਰਾ ਜੀ। ਅੱਲਾ ਦੀ ਸੁਪਰਦ ਉਹ ਲਾਈਏ ਮੈਂ ਦੱਸਦਾ ਜੀ ਮੁੰਡਿਆ ਹੋ ਬੜਾ ਗਾਹ ਹੋ ਉਹ ਲਵਾਈਏ ਯਾਰ ਬਾਬੇ ਨਾਲ। ਇਹਦੇ ਨਾਲ ਇੱਥੋਂ ਬਾਬੇ ਸ਼ੁਰੂ ਕਰ ਲਓ। ਇਹਦਾ ਪਛਾੜੀ ਸ਼ੁਰੂ ਕਰ ਲਓ ਇੱਥੋਂ ਐ ਨੂੰ। ਹਾਂ ਯਾਰ ਇੱਥੇ ਤਾਂ ਲਾਉਣਾ ਹੈ ਨਾ ਫਿਰ ਆਪਾਂ। ਠੀਕ ਆ ਹਾਂਜੀ ਹਾਂਜੀ ਆ ਚੈੱਕ ਕਰ ਲੈ ਮਾਲ ਸੋਨੇ ਰੰਗਾ ਜਾਨ ਕੱਢ ਕੇ ਲਿਆਂਦੀ ਮਾਲ ਦੀ। ਅੱਛਾ ਯਕੀਨ ਕਰ ਜਾਣੀ। ਉਹਨੇ ਕਿਹਾ ਯਾਰ ਬੜਾ ਛਾਂਟਿਆ ਮਾਲ। ਮੈਂ ਕਿਹਾ ਤਾਲੇ ਤਲਕ ਆ ਤਾਲੇ ਕਹਿੰਦਾ ਛੰਟੀ ਜਾਣਾ। ਨਹੀਂ ਉਹ ਗੱਲ ਨਹੀਂ ਸੀ ਮੈਂ। ਨਹੀਂ। ਜੀ ਜੀ ਬੋਲੋ ਬੋਲੋ। ਮੈਂ ਇਹ ਗੱਲ ਕਰਦਾ ਭਾਈ ਯਾਰ ਮਾਲ ਬਿਲਕੁਲ ਠੀਕ ਲਿਆਂਦਾ, ਸੋਹਣਾ ਮਾਲ ਆ। ਹਾਂਜੀ ਜਦੋਂ ਲੱਗੇਗਾ ਪਤਾ ਲੱਗ ਜਾਏਗਾ, ਜਦੋਂ ਕਟਾਈ ਹੋਊਗੀ ਤੂੰ ਆਪੇ ਕਹੇਗਾ ਵੀ ਓਕੇ ਮਾਲ ਰਕਸ਼ਾ। ਨਹੀਂ ਮਾਲ ਅੱਛਾ ਸੀ ਚਾਚਾ ਜੀ, ਮਾਲ ਦੀ ਬਿਲਕੁਲ ਪ੍ਰੋਬਲਮ ਨਹੀਂ ਸੀ। ਲੇਕਿਨ ਸਿਰਫ ਸੀ ਵੀ ਉਹ ਜਿਹੜੀ ਫਸਟ ਹੈਗੀ ਨਾ ਪਹਿਲੀ ਵਾਲੀ ਉਹ ਮੈਂ ਜਦੋਂ ਤੁਸੀਂ ਮੈਨੂੰ ਪਾਣੀ ਪਾ ਕੇ ਵਿਖਾਇਆ ਸੀ ਉਹ ਹੈਗੀ ਸੀ ਬਿਲਕੁਲ ਜਿਹੜੀ ਮੈਂ ਭਾਲਦਾ ਸੀ। ਜਦੋਂ ਆ ਕੇ ਮੈਂ ਪੁਰਾਣਾ ਮਾਲ ਆਪਦਾ ਘਰ ਦਾ ਚੈੱਕ ਕੀਤਾ ਨਾ ਤੇ ਉਹ ਸੇਮ ਉਹਦੇ ਨਾਲ ਰਲਦਾ ਸੀ। ਜਦੋਂ ਫਿਰ ਬਦਲਾਇਆ ਅਸੀਂ ਉਹਦੇ ਨਾਲ ਚੇਂਜ ਕੀਤਾ ਤੇ ਉਹ ਥੋੜਾ ਜਿਹਾ ਫਰਕ ਆ ਗਿਆ 19-21 ਦਾ। ਹੈ ਕਿਹੜੀ ਗੱਲ ਆਈ ਇਹ ਦੱਸ। ਹਾਂਜੀ ਤੁਹਾਡਾ ਕਿਹੜਾ ਲੱਗਾ ਹੈ? ਸਾਡਾ ਆ ਲੱਗਾ ਹੋਇਆ ਇਹਦੇ ਉੱਤੇ ਆਹ ਉਰਲਾ ਹਾਂਜੀ। ਉਹਨੂੰ ਕੱਢ। ਇਹ ਬਾਦਲ ਆ। ਨਹੀਂ ਚਾਚਾ ਬਾਦਲ ਆ ਭਾਜੀ। ਨਹੀਂ ਚਾਚਾ ਬਾਦਲ ਮੈਂ ਪਹਿਲਾਂ ਵਿਖਾ ਕੇ ਭਾ ਨੂੰ ਕੱਢ ਬਾਹਰ ਸਾਰੇ ਕਿਹੜਾ ਉਹ ਕੱਢ ਲੈਣਾ ਮੈਂ। ਤੂੰ ਹਨਾ ਆਹ ਛੇੜ ਲੈ ਕੇ ਆਣਾ ਸੀ। ਆ ਵੇਖੀ ਇਧਰ ਵੇਖ ਚਾਚਾ ਇਹੀ ਸ਼ੇਡ ਲਿਆਂਦਾ ਸੀ। ਉਹਦੇ ਤੇ ਬਹੁਤ ਫਰਕ ਆ ਭਾਜੀ। ਇਹਦੀ ਰਗੜਾਈ ਹੋਈ ਤੇ ਉਹਦੀ ਰਗੜਾਈ ਇਹ ਵੀ ਦੇਖ ਲੈਣੀ ਵੀ ਉਹਦੀ ਰਗੜਾਈ ਦੇ ਕੀ ਆ ਤੇ ਇਹਦੀ ਰਗੜਾਈ ਚ ਕੀ ਨਿਕਲਦਾ। ਭਾਈ ਉਹ ਤੁਹਾਡੀ ਗੱਲ ਬਿਲਕੁਲ ਠੀਕ ਆ। ਮੈਂ ਭਾ ਨੂੰ ਵਿਖਾ ਕੇ ਉਸ ਤੋਂ ਬਾਅਦ ਇਹ ਲਿਆ ਵਾ। ਇੱਧਰ ਸੁਣ ਇਹਦੇ ਚ 3 ਛੇੜ ਆਣੇ ਆ ਜਿੰਨ ਚ ਪਾ ਲਈ ਗੱਲ ਇਹਦੇ ਚ। ਅੱਛਾ ਇਹਦੇ 3 ਛੇੜ ਨਾ ਹੋਵੇ ਜੋ ਗੱਲ ਕਰਾਂਗਾ ਉਹ ਅੱਜ ਆ ਵੀ ਛੇੜ ਹੋ ਰਹਾ ਆ ਵੀ ਛੇੜ ਹੋ ਰਹਾ। ਹਾਂ ਅੱਗੇ ਆ ਜਾ ਪਾਣੀ ਪੀਣ ਲਓ ਜੀ ਚੈਕਿੰਗ ਕਰ ਲਈਏ ਸੀ ਕਿ ਪਹਿਲਾਂ। ਤੇਰਾ ਮਾਲ ਦੇਖਦੇ। ਅੱਛਾ ਇੱਥੇ ਪਾਓ ਜ਼ਰਾ ਇੱਥੇ ਪਾਓ ਜ਼ਰਾ। ਨਹੀਂ ਇੱਥੇ ਪਾਓ ਜ਼ਰਾ। ਇੱਧਰ ਦੇਖ। ਹਾਂ ਤੇਰਾ ਮਾਲ ਇਹ ਕਿਹੜਾ ਮਾਲ ਆ? ਇਹ ਸਟਾਈਲ ਤੇ ਇਸ ਸਟਾਈਲ ਤੇ ਦੋਵਾਂ ਤੇ ਪਾਓ। ਫਰਕ ਆ। ਹਾਂ ਤੇ ਨਜ਼ਰ ਆ ਰਿਹਾ ਨਾ। ਬਹਰਾਲ ਆ ਮਾਲ ਕੱਲ ਸਾਡੇ ਵਾਲਾ ਲਾਇਆ। ਆ ਤੁਹਾਡੇ ਵਾਲਾ ਲੱਗਾ ਉਹ ਪਰਲਾ ਜਿਹੜਾ ਵਾ ਲੱਗਾ ਹੋਇਆ ਇਹ ਵੀ ਰਗੜਾ ਕੇ ਦੇਖ ਲੈ ਵੀ ਭਾਜੀ ਇਹ ਵੀ ਰਗੜਾ ਕੇ ਦੇਖ ਲੈ। ਹਾਂ ਜੇ ਮਾਲ ਚੌਕੇ ਨਾ ਕਵੇਂ ਤਾਂ ਆਪੇ ਨਾ ਆਪ ਨਹੀਂ ਇਹ ਬਰਾਬਰ ਹੋਏਗਾ। ਬਰਾਬਰ ਤੇ ਨਹੀਂ ਹੋਣਾ ਤੁਹਾਨੂੰ ਵੀ ਪਤਾ। ਬਰਾਬਰ ਨਹੀਂ 19 ਵੀ ਹੈਗਾ। 19 ਵੀ ਤਾਂ ਹੈਗਾ। ਮੈਂ ਇਹੀ ਗੱਲ ਕਰਨ ਡਿਆ। 19 ਆ ਹੈ। ਚਲੋ ਅੱਲਾ ਖੈਰ ਕਰੇ। ਤੇਰੇ ਸਾਹਮਣੇ ਆ ਭਾਜੀ ਆ ਵੇਖੋ ਮਾਲ ਦੀ ਤਾਂ ਜਾਨ ਕੱਢ ਕੇ ਲੈ ਜਾਂਦੀ ਆ। ਚਲੋ ਆ ਦੇਖੋ ਇਹ ਜਦੋਂ ਰਗੜਾਈ ਹੋਣੀ ਭਾਜੀ ਉਹਦੇ ਚੋਂ ਕੱਢੀ ਮੈਂ ਇਹ ਇਦਾਂ ਹੀ ਹੁੰਦੀ ਭਾਜੀ ਮੇਰੀ ਗੱਲ ਸੁਣੋ। ਰਲ ਗਈ ਉਹਨਾਂ ਸਰ ਜੀ ਮੇਰੀ ਗੱਲ ਸੁਣੋ। ਇਹ ਮਾਲ ਹੈ ਨਾ ਜਦੋਂ ਕੱਟ ਕੇ ਰੱਖਦੇ ਆ ਨਾ ਉਦੋਂ ਪਾਊਡਰ ਹੁੰਦਾ ਨਾ। ਹਾਂਜੀ 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 ਜਦੋਂ ਪਾਊਡਰ ਜਦੋਂ ਰਗੜਾਈ ਹੋਣੀ ਆ ਹਰ ਚੀਜ਼ ਵਾਜਾ ਨਜ਼ਰ ਆ ਜਾਣੀ ਤੁਹਾਡੇ ਵੀ ਆ ਕੀ ਲੱਗਾ ਕੀ ਨਹੀਂ ਲੱਗਾ ਸਾਡੇ। ਹਾਂਜੀ ਲੋ ਜੀ ਸੈਮ ਗਿਆ ਸੀ ਵਾਂਡੇ ਤੇ ਆਪਾਂ ਵੀ ਆ ਗਏ ਆ ਵਾਂਡੇ ਸੈਮ ਨੂੰ ਲੈਣ ਵਾਸਤੇ। ਸੈਮ ਇੱਥੇ ਫਿਰਦਾ ਵਾ ਮौज ਕਰ ਰਿਹਾ ਐਸ਼ਾਂ ਕੁੱਟ ਰਿਹਾ ਕਿਉਂਕਿ ਇੱਥੇ ਕੰਮ ਕੋਈ ਨਹੀਂ ਕਹਿੰਦਾ ਇਹਨੂੰ। ਕਿਉਂ ਸੈਮ ਸਾਹਿਬ? ਤੇ ਸਾਡਾ ਤੇਰੇ ਤੋਂ ਬਿਨਾ ਸਰਦਾ ਨਹੀਂ। ਕਿਉਂ ਮਾਮਾ? ਲੋ ਜੀ ਅਸੀਂ ਆਏ ਆ ਮਾਮੇ ਦੇ ਕੋਲੇ ਤੇ ਮਾਮੇ ਕੋ ਕਬੂਤਰ ਬੜੇ ਜ਼ਿਆਦੇ ਆ ਸ਼ੌਕ ਆ ਵਾਹਵਾ ਸਾਰਾ। ਅੱਛਾ ਜ਼ਿਆਦਾ ਰਿਹਾ ਮਾਮਾ ਸਾਡਾ ਬਾਹਰ ਹੀ ਤੇ ਸਾਊਦੀ ਅਰਬ ਦੁਬਈ। ਕਿਉਂ ਜੀ? ਤੇ ਜਦੋਂ ਵੀ ਆਵੇ ਸਾਊਦੀਆ ਤੋਂ ਤੇ ਉਦੋਂ ਆਹੀ ਕੰਮ ਆ। ਤੇ ਹੁਣ ਕਹਿ ਲਓ ਵੀ ਨਾ ਹੁਣ ਜਾਂਦਾ ਨਹੀਂ। ਘਰ ਵਾਲੇ ਕਹਿੰਦੇ ਜਾ ਤੇ ਹੁਣ ਕਹਿੰਦਾ ਨਹੀਂ ਹੈ। ਤੁਹਾਨੂੰ ਸ਼ੌਕ ਵਿਖਾਉਣ ਲੱਗੇ ਆ। ਮਾਸ਼ਾਅੱਲਾ ਸੈਟਅਪ ਤੇ ਬੜਾ ਸੋਹਣਾ ਲਾਇਆ। ਲੈ ਕਹਿ ਲਓ ਵੀ ਇੱਕ ਤਾਂ ਹੁੰਦਾ ਨਾ ਬਹੁਤ ਜਿਵੇਂ ਕਹਿ ਲਓ ਵੀ ਤਗੜਾ ਸੈਟਅਪ ਵੱਡੇ ਪਿੰਜਰੇ ਇਹ ਉੱਦਾਂ ਨਹੀਂ
ਲੇਕਿਨ ਇੱਕ ਦੇਸੀ ਸੈਟਅਪ ਜਿਹਨੂੰ ਕਹਿ ਸਕਦੇ ਹੋ ਲਾਇਆ। ਮੈਂ ਕਿਹਾ ਤੁਹਾਨੂੰ ਵੀ ਦਿਖਾ ਦਈਏ ਯਾਰ, ਆਏ ਤੇ ਹੈਗੇ ਚਲੋ। ਤੇ ਵੇਖੋ ਜ਼ਰਾ ਮਾਸ਼ਾਅੱਲਾ ਮਾਹੌਲ ਚਾਲ ਤਾਂ ਪੂਰਾ ਹੀ ਆ ਅੰਦਰ। ਅੱਛਾ ਇਹਦੇ ਵਿੱਚ ਕੋਈ ਲੱਕੇ ਲੁੱਕੇ ਹੈਗੇ ਆ? ਨਹੀਂ ਕੋਈ ਸਾਰੇ ਸਭ ਬਾਜੀ ਵਾਲਾ ਹੀ ਆ। ਇਹ ਆਮਰੀ ਨੂੰ ਇੱਥੇ ਮੈਂ ਖੁੱਡ 'ਚ ਲਿਆ ਕੇ ਰੱਖ ਦਵਾਂ, ਨੇ ਕਹਿਣਾ ਮੈਨੂੰ ਨੌਕਰੀ ਰੱਖ ਲਾ ਆਪਦੇ ਨਾਲ ਹੈ। ਯਕੀਨ ਮੰਨ। ਲਓ ਜੀ ਕਬੂਤਰ ਕਰੋ ਚੈੱਕ। ਇੱਥੇ ਇੱਕ ਤੁਸੀਂ ਦੱਸਦੇ ਸੀ ਕਬੂਤਰ ਇੰਡੀਆ ਦਾ ਕਿਹੜਾ ਵਾ? ਉਧਰਲੇ ਪੰਜਾਬ ਦੀ। ਸਾਨੂੰ ਨਾ ਜੀ ਆ ਇਹਨਾਂ ਨੇ ਹੁਣ ਮੈਨੂੰ ਇੱਕ ਗੱਲ ਕਰਤੀ ਆ ਤੇ ਉਹ ਹੁਣ ਆਪਾਂ ਜੀ ਕਰਨੀ ਆ। ਆਹ ਵਾ ਉਹ ਇਹ ਗਲਵਿਆਂ ਕਬੂਤਰਾਂ ਦੇ ਵਿੱਚੋਂ ਇੰਡੀਅਨ ਗਲਵਿਆਂ। ਇੰਡੀਅਨ ਗਲਵੇ? ਹਾਂਜੀ। ਹੁਣ ਮੈਨੂੰ ਇਹ ਨਾਮ ਨਹੀਂ ਪਤਾ। ਇੰਡੀਅਨ ਗਲਵਿਆਂ ਚੋਂ। ਅੱਛਾ ਇਹ ਮੋਰ ਮਾਰ ਲੱਗੀ ਆਈ ਸੀ? ਨਹੀਂ ਇਹ ਮੁੰਡਿਆਂ ਦੇ ਫੜਿਆ ਸੀ। ਇਹਦਾ ਮਾਂ ਪਿਓ ਫੜਿਆ ਸੀ? ਇਹਦਾ ਮਾਂ ਪਿਓ ਫੜਿਆ। ਅੱਛਾ ਇਹ ਉਹਨਾਂ ਦੇ ਬੱਚੇ ਆ ਗਾ। ਉਹਨਾਂ ਦੇ ਬੱਚੇ ਆ। ਲਓ ਜੀ ਚੈੱਕ ਕਰੋ ਜ਼ਰਾ ਕਿ ਮਾਹੌਲ ਚਾਲ ਤੇ ਬੜਾ ਵਧੀਆ ਹੈ ਤੇ ਕਬੂਤਰ ਹੀ ਕਬੂਤਰ ਆ ਸੈਮ ਯਾਰ, ਬਹੁਤ ਜ਼ਿਆਦੇ ਆ ਹਨਾ। ਆਪਾਂ ਐਡਾ ਕੀ ਖੁੱਡਾ ਹੋਵੇ ਆਪਣੇ ਕੋਲੇ ਹੈ, ਤੁਰੇ ਫਿਰਦੇ ਹੋਈਏ ਵਿੱਚ ਤਾਂ ਫਿਰ ਸਵਾਦ ਆ। ਲਓ ਜੀ ਕਰੋ ਚੈੱਕ। ਜਿਹਨੇ ਹੁਣ ਹੋ ਸਕਦਾ ਕਿਸੇ ਵੀਰ ਭਰਾਵਾਂ ਨੂੰ ਹੋਵੇ ਸ਼ੌਕ, ਕਿਸੇ ਨੂੰ ਨਾ ਹੋਵੇ। ਜਿਨ੍ਹਾਂ ਨੂੰ ਹੈਗਾ ਉਹ ਤੇ ਪਛਾਣ ਰੱਖਣਗੇ। ਜਿਹੜੇ ਵਿਚਾਰੇ ਮੇਰੇ ਵਰਗੇ ਆ ਉਹਨਾਂ ਦੀ ਅੱਲਾ ਸਪੋਰਟ ਦਾ ਫਿਰਦੇ ਆਪਾਂ ਨੂੰ ਸੋਹਣੇ ਲੱਗਦੇ ਆ ਹੈ। ਲਓ ਜੀ ਇਹ ਸਾਨੂੰ ਹੁਣ ਅਸੀਂ ਕਿਹੜੇ ਲਿਜਾਣੇ ਦੇ ਵਿੱਚ ਲਿਜਾਣੇ ਆ? ਇਹਦੇ ਵਿੱਚ ਕਾਚੀ ਦਾ ਕਬੂਤਰ ਖਾ ਆਹ ਜਿਹੜਾ ਦਿਖਾ ਹਾਂ ਇੱਧਰ ਵਧੀਆ ਵਾ। ਬੜਾ ਚੰਗਾ। ਇਹ ਨਾ ਹੋਵੇ ਮਾਮਾ ਸਾਨੂੰ ਐਵੇਂ ਦੇ ਦਿਓ ਕੁਛ ਨਾ ਕੁਛ। ਅੱਛਾ ਸਾਡੇ ਕੋਲ ਜਿਹੜਾ ਚੰਗਾ ਕਬੂਤਰ ਹੋਊਗਾ ਇਸੇ ਖੁੱਡੇ ਦਾ ਹੋਊਗਾ। ਲੋ ਜੀ ਚਲੋ ਆਪਾਂ ਉਡਾਉਣੇ ਬਾਜੀ ਕੀ ਆ? ਇਹ ਚਿੱਟੀ ਕੱਟੀ ਕਾਲੀ ਕਰੂਗਾ। ਅੱਛਾ ਵਧੀਆ ਵਾ। ਬੱਚਾ ਵਾ ਇਹ? ਹਾਂ ਬੱਚਾ। ਬੱਚਾ ਕਿ ਬੱਚੀ? ਪੱਠੀ ਆ। ਅੱਛਾ ਪੱਠੀ ਆ, ਠੀਕ ਆ। ਆ ਪੱਠਾ ਤੇ ਉਹ ਪੱਠੀ, ਠੀਕ ਆ। ਜੋੜੀ ਪੂਰੀ ਹੋ ਗਈ ਜੀ। ਲੋ ਜੀ ਜੋੜੀ ਕੱਢ ਲਈ ਆ, ਇੱਕ ਕੱਢ ਲਈ ਆ ਤੇ ਇੱਕ ਆ ਤੇ ਡੱਬਾ ਵੀ ਲਿਆ ਤਾਂ ਡੱਬੇ ਮੋਰੀਆਂ ਹੋ ਗਈਆਂ। ਚਲੋ ਅੱਲਾ ਦੀ ਸਪੋਰਟ। ਲਓ ਜੀ ਇਹ ਜਾਣਗੇ ਜੀ ਅੱਜ ਦੋ ਆਪਣੇ ਕੋਲੇ। ਇਹਦੇ ਵਿੱਚ ਅੱਡੇ ਸਰ ਲੱਗ ਜੂਗਾ ਕੋਈ ਕਿ ਨਹੀਂ ਲੱਗੂਗਾ? ਅੱਛਾ ਕਾਲਾ ਲੱਗ ਜਾਣਾ, ਦੂਜਾ ਨਹੀਂ ਲੱਗਣਾ। ਇਹਦੇ ਗੁੱਟੀਆਂ ਲਾ ਦੀ 2 ਦਿਨ। ਚਲੋ ਇਹ ਲੈਦਾ ਰੱਖਾਂਗੇ ਜਾ ਕੇ ਬਾਈ। ਹਾਂ ਚਲੋ ਡਨ ਸਰ। ਇਹ ਆਮਰੀਨ ਜਾ ਕੇ ਵਿਖਾਉਣੇ ਅਸੀਂ। ਉਹਨੇ ਉਹਦਾ ਕਹਿਣਾ ਦੇ ਦਿਓ। ਆਮਰੀ ਇੱਥੇ ਆਊਗਾ ਉੜਦਾ। ਚਲੀਏ ਰੱਸੀ ਬੰਨ ਲਓ ਜੇ ਬੰਨਣੀ ਆ ਤੇ ਅੰਦਰ ਵਾੜ ਕੇ ਛੱਡ ਵਿੱਚ ਫੜ ਕੇ। ਹਾਂ ਲੋ ਜੀ ਅੱਲਾ ਦੀ ਸਪੋਰਟ। ਲੋ ਜੀ ਇੱਧਰ ਆਪਣੇ ਜਵਾਨ ਨਾ ਚਾਂਦ ਸਾਹਿਬ ਦੇ ਪੱਠੇ ਪੁੱਠੇ ਪਾ ਕੇ ਬੰਨ ਗਏ ਆ ਤੇ ਕੜਿਆਲਾ ਨਹੀਂ ਕੱਢ ਕੇ ਗਿਆ ਹੈ, ਭੁੱਲ ਗਿਆ ਪਤਾ ਨਹੀਂ। ਚਾਂਦ ਸਾਹਿਬ ਪੱਠੇ ਖਾਓ ਜੀ, ਤੁਸੀਂ ਟੈਨਸ਼ਨ ਨਾ ਲਓ ਜੀ, ਅਸੀਂ ਆ ਗਏ। ਲੋ ਜੀ ਹੁਣ ਇਹ ਲਿਬੜਿਆ ਵਾਵਾ ਹੋਇਆ ਵਾ, ਇਹਨੂੰ ਹੁਣ ਇਨਸ਼ਾਅੱਲਾ ਨਾਲ ਸਵੇਰੇ ਨਵਾਵਾਂਗੇ ਤੇ ਮਾਸ਼ਾਅੱਲਾ ਦੁਬਾਰਾ ਫਿੱਟ ਹੋਣ ਲੱਗ ਗਿਆ ਚਾਂਦ। ਇੱਧਰ ਦੇਖ ਤੇ ਮਾਸ਼ਾਅੱਲਾ ਹੋਣ ਲੱਗ ਪਿਆ ਥੋੜਾ ਥੋੜਾ ਹੁਣ ਠੀਕ। ਹੁਣ ਇਹਦੀ ਸੇਵਾ ਜਿਹੜੀ ਨਾ ਇਨਸ਼ਾਅੱਲਾ ਤਾਂ ਕਿ ਇਹ ਹੁਣ ਨਾ ਫਿੱਟ ਹੋ ਜਾਵੇ ਬਿਲਕੁਲ। ਹੁਣ ਅਸੀਂ ਸੋਚ ਰਹੇ ਹਾਂ ਮੈਂ ਤੇ ਵਸੀਮ ਕਿ ਆਪਣੇ ਕੋਲ ਜਿਹੜੀ ਉਹ ਜਗ੍ਹਾ ਪਈ ਨਾ ਸਾਹਮਣੇ ਵਾਲੀ, ਉਹ ਦਰਖਤ ਆ ਜੀ ਜਿਹੜੇ, ਉਸ ਜਗ੍ਹਾ ਤੇ ਜੀ ਆਪਾਂ ਇਹਦੇ ਵਾਸਤੇ ਜਗ੍ਹਾ ਬਣਾਈਏ ਯਾਰ। ਕਿਉਂਕਿ ਅੰਦਰ ਹੁੰਦੀ ਆ ਥਾਂ ਪੱਕੀ, ਠੀਕ ਆ। ਅਕਸਰ ਬਹਿੰਦਾ ਲਿਟਣਾ ਇੱਕ ਟਾਈਮ ਤੇ ਘੋੜੇ ਨੂੰ ਨਾ ਤਕਰੀਬਨ ਇਸ ਤਰ੍ਹਾਂ ਰੈਸਟ ਚਾਹੀਦੀ ਆ ਕਿ ਜਿਹੜਾ ਲਿਟੇ ਬੜੇ ਸਕੂਨ ਦੇ ਨਾਲ ਬੈਠੇ ਆਰਾਮ ਦੇ ਨਾਲ, ਠੀਕ ਆ। ਖੁੱਲਾ ਹੋ ਕੇ ਥੋੜਾ ਬੰਨਿਆ ਹੋਵੇ, ਥੋੜੀ ਜਿਹੀ ਮौज ਮਸਤੀ 'ਚ ਰਵੇ ਆਪਦਾ। ਤੇ ਉਸ ਵਾਸਤੇ ਇਨਸ਼ਾਅੱਲਾ ਆਪਾਂ ਨੂੰ ਨਾ ਥੋੜਾ ਜਿਹਾ ਹੁਣ ਕਰਨਾ ਪੈਣਾ ਤੇ 1-2 ਦਿਨ ਤੱਕ ਇਨਸ਼ਾਅੱਲਾ ਉੱਥੇ ਥਾਂ ਬਣਾਉਂਦੇ ਆ ਤਾਂ ਕਿ ਇਹ ਰੈਸਟ ਆਪਦੀ ਕਹਿ ਲਓ ਵੀ ਖੁੱਲਾ ਹੋ ਕੇ ਬੰਨਿਆ ਕਰਾਂਗੇ ਦੋਵਾਂ ਦਰਖਤਾਂ ਦੇ ਨਾਲ। ਤੇ ਬਾਕੀ ਆਹ ਵਾ ਇਹ ਵੀ ਹੁਣ ਨਾ ਛੱਡਣ ਦੇ ਕਗਾਰ ਤੇ ਹੀ ਆ ਮੈਂ। ਸੈਮ ਸਾਹਿਬ ਇਹਨੂੰ ਛੱਡ ਨਹੀਂ ਰਿਹਾ, ਲੇਕਿਨ ਮੈਂ ਚਾਹ ਰਿਹਾ ਕਿ ਇਹਨੂੰ ਹੁਣ ਪੱਕੀ ਜ਼ਰਾ ਆਜ਼ਾਦ ਕਰ ਦਈਏ ਤਾਂ ਕਿ ਇਹ ਵੀ ਜ਼ਰਾ ਖੁੱਲੀ ਰਵੇ, ਇਹ ਵੀ ਵਾਧੇ ਪਵੇ। ਹੁਣ ਇਹਨੂੰ ਮਾਸ਼ਾਅੱਲਾ ਕਹਿ ਲਓ ਵੀ 2 ਟਾਈਮ ਦੁੱਧ ਪੈਂਦਾ ਵਾ ਸਵੇਰ ਸ਼ਾਮ, ਠੀਕ ਹੈ। ਲੇਕਿਨ ਇਹ ਜਿੱਦਾਂ ਦੀ ਆਈ ਸੀ ਉਦਾਂ ਦੀ ਆ, 5% ਡਾਊਨ ਹੀ ਹੋਈ ਆ ਤੇ ਜ਼ਿਆਦੀ ਮਤਲਬ ਤਗੜੀ ਨਹੀਂ ਹੋਈ। ਇੱਧਰ ਚੌਧਰੀ ਸਾਹਿਬ ਹੋਣੇ ਲੱਗੇ ਹੋਏ ਆ। ਕਿਹੜੇ ਕੰਮ ਹੀ ਲੱਗੇ ਆ ਬਾਈ? ਪਰ ਬੰਨਣ ਦੇ ਆ। ਅੱਛਾ ਉਹ ਇੱਕ ਕਬੂਤਰ ਹੋਰ ਆ, 3 ਆ ਇਹ? ਅੱਛਾ ਇੱਕ ਬਈ ਸਾਡੇ ਪਿੱਛੋਂ ਜੱਟੂ ਨੇ ਫੜਿਆ। ਜੱਟੂ ਐਨ ਵੇਖੀ ਯਾਰ, ਕਿਆ ਬਾਤ ਆ ਯਾਰ ਹੈ। ਮਗਰੋਂ ਕਬੂਤਰ ਘੇਰ ਲਿਆ ਜੱਟੂ ਨੇ ਬਈ। ਰੰਗ ਲੱਗੇ ਚੰਗਾ ਨਹੀਂ ਹੁੰਦਾ ਭਾਈ, ਚੰਗਾ ਹੀ ਹੁੰਦਾ ਹੋਰ ਕੀ ਐਵੇਂ ਤੇ ਆਪਣੇ ਵਰਗਾ ਕੋਈ ਸ਼ਕੀਨ ਹੋਵੇ ਜਿਹੜਾ ਅਨਾੜੀ ਹੋਵੇ, ਕਿਉਂ ਜੱਟੂ ਫੜ ਕੇ ਹੈ। ਆਹੋ ਚਲੋ ਅੱਲਾ ਖੈਰ ਕਰੇ। ਇਹ ਹੁਣ ਬੰਨੀ ਜਾਂਦੇ ਉੱਤੋਂ ਤੇ ਬਾਕੀ ਕਬੂਤਰ ਵੀ ਥੋੜੇ ਕੱਟ ਕਰ ਦਿਓ ਯਾਰ। ਕਿਉਂ ਵਜ੍ਹਾ? ਸਾਰੇ ਨਾ ਕਰੋ। ਬਸ 4 ਕੇ ਆਨੇ। ਅੱਛਾ ਯਾਰ ਪੈਲੀਆਂ ਜਾਣ ਲੱਗ ਪਿਆ ਫਿਰ ਇਹ ਲੋਕਾਂ ਦੀਆਂ 'ਚ
ਇੱਕ ਫੜ ਲੈਂਦੇ ਆ, ਛਿਕਰੇ ਪੈਂਦੇ, ਦੂਜਾ ਮੱਖੀਆਂ ਖਾ ਕੇ ਮਰਦੇ। ਅੱਛਾ, ਪਿਛਲੀ ਦਫਾ ਇਸ ਤਰ੍ਹਾਂ ਹੋਇਆ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕਬੂਤਰ ਆਪਣੇ ਇੱਥੇ ਕਿਸੇ ਨਾ ਮੱਕੀ ਦੇ ਵਿੱਚ ਬਹਿ ਗਿਆ ਜਾ ਕੇ ਤੇ ਉੱਥੋਂ ਨਾ ਦਾਣੇ ਦੂਣੇ ਖਾ ਲਏ ਤੇ ਸਾਰੇ ਦੇ ਸਾਰੇ ਉਹ ਦਾਣੇ ਸੀ ਜ਼ਹਿਰ ਵਾਲੇ ਤੇ ਕਾਫੀ ਜ਼ਿਆਦਾ ਵਿੱਚੋਂ ਮਰੇ ਸੀ। ਜਿਹੜੇ ਪਿਛਲੇ ਸਾਲ ਦੇ ਬੰਦੇ ਬਲੌਗ ਦੇ ਦੇਖਦੇ ਆ ਜੁੜੇ ਆਪਣੇ ਨਾਲ, ਉਹਨਾਂ ਨੂੰ ਪਤਾ ਕਬੂਤਰ ਆਪਣੇ ਕਾਫੀ ਜ਼ਿਆਦਾ ਐਕਸਪਾਇਰ ਹੋਏ ਸੀ। ਸੋ ਇਸ ਕਰਕੇ ਮੈਂ ਕਿਹਾ ਵੀ ਹੁਣ ਫਿਰ ਜਾਣ ਲੱਗ ਪਏ ਤੇ ਸੈਮ ਕਹਿੰਦਾ ਯਾਰ ਇਹ ਕੱਟ ਦਿੰਦੇ। ਮੈਂ ਕਿਹਾ ਚਲੋ ਇਸ ਤਰ੍ਹਾਂ ਕਰ ਲਓ। ਲੋ ਜੀ ਇੱਧਰ ਲਾਪਿਆ ਵਸੀਮ ਸਾਹਿਬ ਆਲੂ ਧੋਣ ਤੇ ਆਲੂ ਮਾਸ਼ਾਅੱਲਾ ਵਧੀਆ ਠੀਕ ਹੈ ਨਾ ਆਲੂ ਚਿਪਸ ਵਾਲੇ ਆਲੂ। ਅੱਛਾ, ਇੱਕ ਦੋ ਭਰਾ ਪੁੱਛਦੇ ਸੀ ਵੀ ਆਲੂਆਂ ਦਾ ਫਾਇਦਾ ਕੀ ਆ। ਆਲੂਆਂ ਦਾ ਭਾਈ ਇੰਨਾ ਕੀ ਫਾਇਦਾ ਵਾ ਕਿ ਜਿਹੜਾ ਬੰਦਾ ਵੰਡਾ ਅਫੋਰਡ ਨਹੀਂ ਕਰਦਾ, ਸਿੱਧੀ ਤੇ ਸਾਫ਼ ਤੇ ਸੁਥਰੀ ਜੀ ਗੱਲ ਜਿਹੜੀ ਇਹ ਆ, ਵੰਡਾ ਹੈਗਾ ਜੀ 4200 ਨੂੰ, ਠੀਕ ਆ। ਆਲੂ ਮਿਲਿਆ 300 ਰੁਪਏ ਮਣ, ਸਮਝ ਰਹੇ ਹੋ, ਬੋਰੀ 400 ਨੂੰ ਮਣ। ਤੇ ਜਿਹੜਾ ਬੰਦਾ ਵੰਡਾ ਨਹੀਂ ਅਫੋਰਡ ਕਰਦਾ ਉਹ ਬੰਦਾ ਆਲੂ ਪਾ ਲੈਂਦਾ। ਆਪਾਂ ਵੰਡਾ ਨਹੀਂ ਅਫੋਰਡ ਕਰਦੇ ਕਿਉਂਕਿ ਗਾਵਾਂ ਆਪਣੇ ਕੋਲ ਸਿਰਫ 2 ਆ ਜਿਹੜੀਆਂ ਮਿਲਦੀਆਂ, ਉਹ ਵੀ ਦੁੱਧ ਆਪਣੇ ਘਰ ਦਾ, ਠੀਕ ਹੈ ਜੀ, ਤੇ ਮਾੜਾ ਚੰਗਾ ਪੈਂਦਾ ਵਾ। ਇਸ ਕਰਕੇ ਆਲੂ ਬੈਸਟ ਆ। ਇੱਕ ਤਾਂ ਪਸ਼ੂ ਦੁੱਧ ਤੇ ਵੀ ਠੀਕ ਰਹਿੰਦਾ ਵਾ, ਘਟਾਉਂਦਾ ਨਹੀਂ ਹੈਗਾ। ਦੂਸਰਾ ਜੀ ਵੰਡੇ ਦੇ ਨਾਲ ਇਹਦੇ ਨਾਲ ਨਾ ਥੋੜਾ ਜਿਹਾ ਪਸ਼ੂ ਜਿਹੜਾ ਮੋਟਾ ਰਹਿੰਦਾ, ਤਾਜ਼ਾ ਹੋ ਜਾਂਦਾ ਵਾ। ਕਹਿ ਲਓ ਵੀ ਹੁਣ ਜਿਵੇਂ ਆਹ ਵਾ ਆਪਣੇ ਆਹ ਜਿਹੜੇ ਬੱਚੇ ਆ ਮਾਸ਼ਾਅੱਲਾ ਵਧੀਆ ਹੋ ਗਏ ਆ, ਸਿਰਫ ਆਲੂ ਪਾਇਆ ਤਾਂ ਕਰਕੇ। ਬਾਕੀ ਜੀ ਇੱਕ ਭਰਾ ਨੇ ਕਿਹਾ ਸੀ ਕਿ ਫਲਾਣੇ ਫਾਰਮ ਤੇ ਜਾਓ, ਪਤਾ ਨਹੀਂ ਕਿਹੜਾ ਫਾਰਮ ਦਾ ਨਾਮ ਲਿਆ ਜੀ, ਤੇ ਉੱਥੇ ਜਾ ਕੇ ਦੇਖ ਕੇ ਆਓ ਕਿ ਗਾਵਾਂ ਦੁੱਧ ਕਿਵੇਂ ਦਿੰਦੀਆਂ ਵਾ ਜਾਂ ਦੁੱਧ ਦਾ ਕੀ ਹਿਸਾਬ ਆ, ਵੀ ਦੁੱਧ ਲਈਦਾ ਗਾਵਾਂ ਕੋ ਕਿਵੇਂ ਆ। ਸੋ ਗੱਲ ਪਤਾ ਕੀ ਆ ਬਾਈ, ਤੁਸੀਂ ਕਮੈਂਟ ਕੀਤਾ ਸੀ, ਮੈਂ ਕਿਹਾ ਮੈਂ ਜਵਾਬ ਦੇ ਦੇਵਾਂ, ਬਣਦਾ ਵਾ। ਆਪਣੇ ਕੋਲ 2 ਗਾਵਾਂ ਜਿਹੜੀਆਂ ਮਿਲਦੀਆਂ ਵਾ, ਬਾਕੀ ਸਾਰੀਆਂ ਮਾਸ਼ਾਅੱਲਾ ਵੱਛੀਆਂ ਗੱਭਣਾ ਵਾ, ਠੀਕ ਹੈ ਜੀ। ਹੁਣ 2 ਦੁੱਧ ਦੇਣ ਵਾਲੀਆਂ ਹੋਣ ਤੇ ਬਾਕੀ ਸਾਰੀਆਂ ਹੋਣ ਖਾਣ ਵਾਲੀਆਂ। ਅਗਰ 2 ਦੁੱਧ ਦੇਣ ਵਾਲੀਆਂ ਹੋਣ ਜੀ, ਉਹਨਾਂ ਦੀ ਸੇਵਾ ਵੀ ਫਿਰ ਉਸ ਹਿਸਾਬ ਨਾਲ ਹੁੰਦੀ ਆ। ਮਤਲਬ ਕਿ ਦੁੱਧ ਸਾਨੂੰ ਵੀ ਪਤਾ ਕਿਵੇਂ ਲੈਣਾ ਵਾ, ਠੀਕ ਆ। ਸ਼ੁਰੂ ਤੋਂ ਡੰਗਰ ਹੀ ਬਾਈ ਰੱਖੇ ਆ। ਆਹ ਜਿਹੜਾ ਥਾਂ ਨਾ ਇਹ ਸਿਰਫ ਕੁਛ ਵੀ ਨਹੀਂ ਹੈਗਾ। ਆਹ ਜਿਹੜਾ ਸਾਰਾ ਤੁਹਾਨੂੰ ਥਾਂ ਨਜ਼ਰ ਆ ਰਿਹਾ ਨਾ ਜੀ, ਇਹ ਉਹ ਤੱਕ ਭਾਜੀ ਇੱਥੇ ਮੱਝਾਂ ਗਾਵਾਂ ਹੀ ਬੰਨੀਆਂ ਹੋਈਆਂ ਸੀ, ਠੀਕ ਆ। ਡੇਅਰੀ ਫਾਰਮ ਸੀ ਆਪਣਾ, ਉਹ ਉਸ ਤੋਂ ਬਾਅਦ ਖਤਮ ਹੋ ਗਿਆ ਸੀ, ਖਤਮ ਕਰ ਦਿੱਤਾ ਗਿਆ ਸੀ। ਤੇ ਗਾਵਾਂ ਹੁਣ ਘਟਾ ਲੀਆਂ ਵਾ ਆ 2 ਸਾਲ ਪਹਿਲਾਂ ਅਲਹਮਦੁਲਿਲਾ 2016 ਤੋਂ ਲੈ ਕੇ 22-23 ਤੱਕ ਵਾਹਵਾ ਜ਼ਿਆਦੀਆਂ ਸੀ, ਠੀਕ ਹੈ ਜੀ। ਸੋ ਘੱਟੋ ਘੱਟ 35-40 ਸੀ। ਤੇ ਗਾਵਾਂ ਆਹ ਜਿਹੜੀ ਗਾਂ ਸਾਹਮਣੇ ਖੜੀ ਆ ਬਾਈ, ਇਹ ਦਿੰਦੀ ਸੀ ਆਪਣੇ ਕੋਲੇ 35 ਲੀਟਰ ਟਾਈਮ ਦਾ, 32 ਲੀਟਰ ਟਾਈਮ ਦਾ ਹੈ। ਇੱਥੇ ਖੜੀ ਆ ਉਹ ਜਿਹੜੀ ਵੱਡੀ ਆ, ਉਹ ਦਿੰਦੀ ਸੀ 32 ਲੀਟਰ ਉਹਦੀ ਮਾਂ ਜਿਹੜੀ ਆ। ਇੱਥੇ ਜਿਹੜੀ ਉਹ 80 ਵਾਲੀ ਕਿਹੜੀ ਆ, ਉਹ ਕਿੰਨੇ ਦਿੰਦੀ ਸੀ? 24 ਲੀਟਰ। 26 ਵਾਲੀ ਉਹ ਵੀ 22-23 ਉਹਦੇ ਕੋਲ ਹੈਗਾ, 22-23 ਲੀਟਰ ਦੁੱਧ। ਸਾਨੂੰ ਵੀ ਪਤਾ ਪਾ ਲੈਣਾ ਕਿਵੇਂ ਆ, ਲੇਕਿਨ ਗੱਲ ਕਰਨ ਦਾ ਮਕਸਦ ਇਹ ਆ ਕਿ ਨਿਜ਼ਾਮ ਆਪਦੇ ਵਸਾਇਲ ਦੇਖਦੇ ਆ, ਠੀਕ ਆ। ਸੋ ਰੱਬ ਆਪਾਂ ਨੂੰ ਦੇਵੇ ਵਾਵਾ ਸਾਰਾ ਪੈਸਾ ਖੁੱਲਾ ਜਾ ਕਰਕੇ, ਜਿਹੜੀ ਸਿੱਧੀ ਗੱਲ ਆ। ਫਿਰ ਆਪਾਂ ਇਹਨਾਂ ਦੀ ਸੇਵਾ ਵੀ ਕਰੀਏ ਤਾਂ ਕਿ ਇਹਨਾਂ ਦੇ ਉੱਤੇ ਆਪਾਂ ਨੂੰ ਇਹ ਨਾ ਹੋਵੇ ਕਿ ਇੱਥੋਂ ਇਨਕਮ ਆਉਣੀ ਆ, ਠੀਕ ਆ। ਆਪਾਂ ਨੂੰ ਹੋਵੇ ਸਿਰਫ ਲਾਉਣੇ ਆ, ਸਮਝ ਰਹੇ ਹੋ। ਸੋ ਇਹ ਹਿਸਾਬ ਕਿਤਾਬ ਆ। ਇਹ ਹੁਣ ਬਾਕੀ ਜੀ 8 ਤਕਰੀਬਨ ਵਿੱਚੋਂ ਜਿਹੜੀਆਂ ਨਾ ਆਪਣੀਆਂ ਗੱਭਣਾ ਵਾ, ਜਿਹੜੀਆਂ ਮਿਲਦੀਆਂ ਵਾ ਉਹ ਵੀ ਗੱਭਣਾ ਵਾ। ਸੋ ਇੱਕ ਵਾਰੀ ਇਹ ਟਰਨ ਦੇ ਵਿੱਚ ਕੰਮ ਸਟਾਰਟ ਹੋ ਗਿਆ ਨਾ, ਅੱਲਾ ਰੱਖੇ ਖੈਰ, ਨਿਜ਼ਾਮ ਇਹਨਾਂ ਦਾ ਥੋੜਾ ਜਿਹਾ ਹੋਰ ਆਪਾਂ ਫਿੱਟ ਕਰ ਲਿਆ ਤੇ ਫਿਰ ਅੱਲਾ ਰੱਖੇ ਖੈਰ ਇਹ ਸਾਰੀਆਂ ਦੁੱਧ ਦੇਣੀਆਂ ਤੇ ਤੁਹਾਨੂੰ ਦੁੱਧ ਲੈ ਕੇ ਵਿਖਾਵਾਂਗੇ ਕਿ ਇਦਾਂ ਲਿਆ ਜਾਂਦਾ, ਕਿਉਂ ਜੱਟੂ ਸਾਹਿਬ। ਲੋ ਜੀ ਇੱਧਰ ਵੀ ਤਾੜੇ ਤੂੜੇ ਗਏ ਸਾਰੇ ਦੇ ਸਾਰੇ। ਆਪਣੇ ਕੋਲ ਆ ਗਏ ਸੀ ਪ੍ਰਾਹੁਣੇ, ਮਹਿਮਾਨ ਆ ਗਏ ਸੀ ਮਿਲਣ ਵਾਸਤੇ, ਉਹਨਾਂ ਕੋਲ ਝੱਟ ਬਹਿ ਗਏ। ਤੇ ਇੱਧਰ ਮੁੰਡਿਆਂ ਨੇ ਭਾਈ ਤਾੜ ਤੂੜ ਦਿੱਤਾ ਸਾਰਾ ਕੁਝ। ਇਹਨਾਂ ਨੂੰ ਅੰਦਰ ਮੱਕੀ ਪਾਈ ਆ ਤੇ ਉਹਨਾਂ ਨੂੰ ਵੀ, ਬਾਕੀ ਸਾਰਿਆਂ ਨੂੰ ਵੀ। ਤੇ ਬੱਚਾ ਕੋਈ ਨਹੀਂ ਨਿਕਲਿਆ? ਬੱਚਾ ਇੱਕ ਆਂਡੇ 'ਚ ਮਰਿਆ। ਅੱਛਾ, ਵਿੱਚ ਹੀ ਮਰਿਆ ਪਿਆ ਵਾ? 2 ਆਂਡੇ ਰਹਿ ਗਏ। 2 ਰਹਿ ਗਏ। ਸਵੇਰੇ ਫੈਸਲਾ ਕਰ ਦੇਣਾ ਇਹਨਾਂ ਦਾ। ਸਵੇਰੇ ਫੈਸਲਾ ਆਪੇ ਹੋ ਜਾਣਾ ਵਾ, ਉਹ ਆਪਾਂ ਨੂੰ ਲੋੜ ਨਹੀਂ ਕਰਨ ਦੀ। ਕੀ ਕਰਨ ਲੱਗੇ ਆ? ਦੁੱਧ ਪਾਉਣ ਲੱਗੇ ਆ। ਪਾ ਲਓ ਚਲੋ। ਐਂਬਰ ਰਾਣੀ ਵੀ ਜੀ ਖੜੀ ਆ, ਅੱਲਾ ਰੱਖੇ ਖੈਰ। ਸਵੇਰੇ ਹੋ ਗਈ ਆ ਇਹ ਮੇਟ ਚਾਂਦ ਦੇ ਕੋਲੋਂ ਹੀ। ਤੇ ਆਪਾਂ ਨਾ ਹੁਣ ਇਹਦੀ ਕੇਅਰ ਤਾਂ ਚਲੋ ਆਪਾਂ ਆਲਰੇਡੀ ਕਰ ਰਹੇ ਹਾਂ, ਲੇਕਿਨ ਹੁਣ ਕੱਲ ਦੀ ਤੇ ਪਰਸੋਂ ਇਨਸ਼ਾਅੱਲਾ ਦੁਬਾਰਾ ਮੀਟ ਕਰਾਉਣੀ ਆ। ਪਹਿਲਾਂ ਇੱਕ ਵਾਰੀ ਹਮੇਸ਼ਾ ਮੀਟ ਕਰਾਈ ਆ, ਇਸ ਦਫਾ ਆਪਾਂ ਇਨਸ਼ਾਅੱਲਾ 2 ਤੋਂ 3 ਦਫਾ ਮੀਟ ਕਰਵਾਵਾਂਗੇ। ਮਤਲਬ ਜਿਹੜਾ ਵੀ ਹਿਸਾਬ ਕਿਤਾਬ ਹੋਇਆ ਉਸ ਹਿਸਾਬ ਨਾਲ ਚੱਲਾਂਗੇ। ਇੱਧਰ ਪੈ ਗਿਆ ਭਾਈ ਲਾਚੀ ਨੂੰ ਦੁੱਧ। ਤੇ ਇਹ ਮਾਸ਼ਾਅੱਲਾ ਨਾ ਇਹਨੂੰ ਛਡਾਉਣ ਦਾ ਆਪਣੀ ਕੋਈ ਸਲਾਹ ਹੈਗੀ ਆ ਜਾਂ ਨਹੀਂ? ਕਰਦੇ ਆ ਸਵੇਰੇ ਕੀੜਿਆਂ ਦਵਾਈ ਲਿਆਓ, ਹਾਂ ਇਹ ਅੰਦਰ ਕਰੀਏ ਪਹਿਲਾਂ ਤੇ। ਠੀਕ ਆ, ਇਹਦੇ ਅੰਦਰ ਕੀੜੇ ਹੋ ਸਕਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਹਾਂ ਠੀਕ ਆ। ਤੇ ਫਿਰ ਡਿਵਰਮਿੰਗ ਫਿਰ ਇਹਨੂੰ ਕੁਝ ਲੱਗਣ ਲੱਗ ਪਿਆ ਨਾ, ਹਾਂ ਫਿਰ ਛੱਡਣੀ ਆ। ਚਲੋ ਇਹਦੇ ਅੰਦਰ ਕੀੜੇ ਆ ਤਾਂ ਗੰਦ ਖਾਂਦੀ ਹੁਣੇ ਆ। ਦਿਹਾੜੀ ਨਾਲ ਸਾਡੇ ਘਰ ਪੂਰੀ ਪਈ ਆ, ਬੱਚੇ ਲਿਆ ਨਹੀਂ ਉਹ ਨਹੀਂ ਪੁੱਤ, ਬੱਚਿਆਂ ਵਾਲੀ ਹੋਰ, ਕੁੱਤਿਆਂ ਵਾਲੀ ਹੋਰ ਹੋਣੀ ਆ। ਹਾਂ ਉਹ ਇਹਨੂੰ ਨਾ ਕਦੇ ਪਾ ਦੇਵੀਂ ਤੱਲਾ ਸਪੋਰ ਦੇਣਾ, ਜਾਂ ਕੁੱਕੜ ਨੂੰ ਪਾ ਦੇਵੀਂ ਆਪਦੇ ਨੂੰ ਡਿਵਰਮਿੰਗ ਹੋਈ ਹੋਵੇ ਪੱਕੀ ਉਹਦੀ। ਉਹਦੀ ਡਿਵਰਮਿੰਗ ਮੁੜ ਕੇ ਉਹ ਕੜਾਈ ਜੋਗਾ ਨਾ ਰਵੇ। ਬਾਕੀ ਲੋ ਜੀ ਵਲੌਗ ਵੀ ਆਪਾਂ ਕਰਦੇ ਆਂ ਐਂਡ। ਤੇ ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ। ਸਵੇਰੇ ਇਨਸ਼ਾਅੱਲਾ ਜਿਹੜਾ ਮਾਹੌਲ ਚਾਲ ਆ ਵਧੀਆ ਹੋਊਗਾ। ਸਵੇਰੇ ਤੁਹਾਨੂੰ ਪਤਾ ਕੰਮਕਾਰ ਜਿਹੜਾ ਸਟਾਰਟ ਦੁਬਾਰਾ ਹੋ ਜਾਣਾ, ਅੱਲਾ ਰੱਖੇ ਖੈਰ। ਹੁਣ ਦਿਓ ਇਜਾਜ਼ਤਾਂ, ਬਹੁਤ ਸਾਰਾ ਪਿਆਰ ਖਿਆਲ, ਰੱਬ ਰੱਖਾ।